ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਵਿਸ਼ੇ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਭਾਰਤ ਦੇ ਹਿੰਦੂਤਵੀ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਯੋਮੇ ਆਜ਼ਾਦੀ ਦਿਨ ਦੇ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਧਾਈ ਦਾ ਸੁਨੇਹਾ ਭੇਜਿਆ ਹੈ। ਸੋ ਇਸ ਸੁਨੇਹੇ ਵਿੱਚ ਉਹਨਾਂ ਨੇ ਜਨਾਬ ਇਮਰਾਨ ਖਾਨ ਲਈ 3 ਵਾਰ ਹਿਜ਼ ਐਕਸੀਲੈਂਸੀ ਸ਼ਬਦ ਦਾ ਇਸਤੇਮਾਲ ਕੀਤਾ ਹੈ। ਸੋ ਮੋਦੀ ਦੀ ਇਸ ਮਿੱਠੀ ਛੁਰੀ ਦੇ ਕੀ ਮਾਇਨੇ ਨੇ, ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਅੱਜ ਸਾਡਾ ਤੀਸਰਾ ਜਾਂ ਚੌਥਾ ਇਸ ਸਾਰੇ ਦੇ ਉੱਤੇ ਪ੍ਰੋਗਰਾਮ ਹੈ ਜੋ ਇਸ਼ੂ ਚੱਲ ਰਿਹਾ ਹੈ। ਅੱਛਾ, ਜਿਹਨੂੰ ਅਸੀਂ ਮੱਥਾ ਠਣਕਣਾ ਕਿਹਾ ਸੀ ਔਰ ਉਸ ਤੋਂ ਸ਼ੁਰੂ ਹੋਇਆ। ਫਿਰ ਗੱਲ ਸਾਹਮਣੇ ਆਈ ਮਿਲਟਰੀ ਕਮਾਂਡਰਸ ਦੀ ਸੀਜ਼ਫਾਇਰ ਦੀ ਗੱਲ। ਫਿਰ ਇਹ ਵੀ ਸਾਹਮਣੇ ਆਇਆ ਕਿ ਭਾਈ ਬਲੂਮਬਰਗ ਨੇ ਰਿਪੋਰਟ ਕੀਤਾ ਔਰ ਉਹਨੂੰ ਕਿਸੇ ਨੇ ਡਿਨਾਈ ਨਹੀਂ ਕੀਤਾ ਕਿ ਕਿਵੇਂ UAE ਨੇ ਇਹ ਸਾਰੀ ਜਿਹੜੀ ਹੈ ਗੱਲਬਾਤ ਕਾਫੀ ਪਹਿਲਾਂ ਤੋਂ ਤੋਰੀ ਹੋਈ ਸੀ ਔਰ ਉਹਦੇ ਥੱਲੇ ਹੀ ਜਿਹੜਾ ਹੈ ਉਹ ਸੀਜ਼ਫਾਇਰ ਵੀ ਹੋਇਆ। ਉਸ ਦੇ ਥੱਲੇ ਹੁਣ ਹਾਈ ਕਮਿਸ਼ਨਰ ਵੀ ਦੋਨਾਂ ਦੇ ਰੀਸਟੋਰ ਹੋਣਗੇ ਔਰ ਫਿਰ ਅੱਗੇ ਕੀ ਹੋਏਗਾ ਇਹ ਤਾਂ ਪਤਾ ਨਹੀਂ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਸ ਅੰਦਾਜ਼ 'ਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਔਰ ਜਨਰਲ ਬਾਜਵਾ ਸਾਹਿਬ ਨੇ 2 ਰੋਜ਼ਾ ਜਿਹੜਾ ਸਿਕਿਉਰਿਟੀ ਡਾਇਲੋਗ ਦੇ ਥੱਲੇ ਇਸਲਾਮਾਬਾਦ ਦੇ ਵਿੱਚ ਪਹਿਲਾ ਆਪਣੀ ਕਿਸਮ ਦਾ ਇਹ ਸੈਮੀਨਾਰ ਜਾਂ ਡਿਸਕਸ਼ਨ ਜਾਂ ਐਕਸਪ੍ਰੈਸ਼ਨ ਸੀ ਰਾਦਰ ਦੁਨੀਆ ਨੂੰ ਦੱਸਣਾ ਕਿ ਭਾਈ ਅਸੀਂ ਪੀਸ ਓਵਰਟਿਓਰ ਜਿਹਨੂੰ ਕਹਿੰਦੇ ਨੇ ਪ੍ਰਪੋਜ਼ਲ ਔਰ ਇਸ ਤੋਂ ਅਸੀਂ ਤਾਂ ਰੈਟਲ ਵੀ ਹੋਏ ਔਰ ਅਸੀਂ ਅਖੀਰਲੇ ਸੈਗਮੈਂਟ 'ਚ ਦੱਸਾਂਗੇ ਵੀ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾ ਵੀ ਸਾਡੇ ਵਾਂਗ ਹੀ ਮਹਿਸੂਸ ਕਰਦੇ ਨੇ। ਇਸ ਨੂੰ ਬੇਸ਼ੱਕ ਹੈਲਥੀ ਕ੍ਰਿਟਿਸਿਜ਼ਮ ਕਿਹਾ ਜਾਏ ਜਾਂ ਇਸ ਨੂੰ ਇੱਕ ਇਮਾਨਦਾਰਾਨਾ, ਜਿਹੜਾ ਮੈਂ ਸਮਝਦਾ ਵੀ ਇਮਾਨਦਾਰ ਦੋਸਤ ਉਹੀ ਹੁੰਦਾ ਜਿਹੜਾ ਜਦੋਂ ਦੋਸਤ ਨੂੰ ਦੇਖੇ ਕਿ ਭਾਈ ਉਹ ਬੇਪਰਵਾਹ ਹੈ ਜਾਂ ਕਿਤੇ ਨਾ ਕਿਤੇ ਉਸ ਦੇ ਕਦਮ ਗਲਤ ਪਾਸੇ ਜਾ ਰਹੇ ਨੇ ਤੇ ਉਹ ਉਸ ਨੂੰ ਵਾਰਨ ਕਰੇ, ਅਗਾਹ ਕਰੇ ਔਰ ਲੋੜ ਪਏ ਤੇ ਤਮਾਚਾ ਵੀ ਮਾਰੇ, ਚਪੇਟ ਵੀ ਮਾਰੇ। ਸੋ ਅਸੀਂ ਕੋਈ ਹੈਸੀਅਤ ਤਾਂ ਨਹੀਂ ਰੱਖਦੇ, ਅਸੀਂ ਇੱਕ ਵੈਲਵਿਸ਼ਰ ਦੇ ਨਾਤੇ ਹੀ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਇੱਕ ਪਾਸੇ ਇਸ ਹੱਦ ਤੱਕ ਜਾ ਕੇ 24 ਘੰਟੇ ਦੇ ਵਿੱਚ ਪ੍ਰਾਈਮ ਮਿਨਿਸਟਰ ਔਰ ਫੌਜੀ ਮੁਖੀ ਦੋਨਾਂ ਨੇ ਜਿਹੜਾ ਬੈਂਡ ਬੈਕਵਰਡ ਕੀਤਾ ਕਿ ਭਾਈ ਅਸੀਂ ਪਿੱਛੇ ਨੂੰ ਦੱਬੋ, ਗੜੇ ਮੁਰਦੇ ਨਾ ਉਖਾੜੋ ਔਰ ਅੱਗੇ ਗੱਲ ਕਰੋ ਔਰ ਸੈਂਟਰਲ ਏਸ਼ੀਆ ਤੱਕ ਪਹੁੰਚ ਲਓ ਔਰ ਅੱਗੇ ਵਧੋ ਔਰ ਇਹ ਸਾਰੇ ਦੇ ਉੱਤੇ ਗੱਲ ਕੀਤੀ। ਪਰ ਉਹਨਾਂ ਨੇ ਐਸੀ ਚੁੱਪ ਧਾਰੀ ਕਿ ਉਹਨਾਂ ਦਾ ਕੁੱਤਾ ਵੀ ਨਹੀਂ ਇਸ 'ਤੇ ਭੌਂਕਿਆ। ਹਾਂ, ਪੰਜਾਬ 'ਚ ਉਹਨਾਂ ਨੇ ਆਪਣਾ ਇੱਕ ਜਿਹੜਾ ਕੁੱਤਾ ਹੈ ਉਸ ਦੀ ਸੰਗਲ ਖੋਲ੍ਹ ਦਿੱਤੇ, ਆਪਣੇ ਕੈਪਟਨ ਅਮਰਿੰਦਰ, ਔਰ ਉਹਨੇ ਜਿਸ ਘਟੀਆ ਅੰਦਾਜ਼ 'ਚ ਬਾਹੂ ਕੀਤਾ ਉਹ ਦੱਸਣ ਲਈ ਕਾਫੀ ਸੀ ਕਿ ਵੀ ਇਸ ਸਾਰੇ ਨੂੰ ਕਿਵੇਂ ਉਹਨਾਂ ਨੇ ਇਹੀ ਨਹੀਂ ਕਿ ਆਪਣੀ ਆਡੀਅנס ਦੇ ਲਈ, ਉਹਨਾਂ ਨੇ ਦੁਨੀਆ ਨੂੰ ਵੀ ਦੱਸਿਆ ਕਿ ਭਾਈ ਦੇਖੋ ਪਾਕਿਸਤਾਨ ਜਿਹੜਾ ਹੈ ਕਿਵੇਂ ਲਾਚਾਰ ਹੈ। ਔਰ ਜਿਹੜੇ ਉਹਨਾਂ ਦੇ ਮੀਡੀਆ ਨੇ ਵੀ ਇਸ ਦੇ ਉੱਤੇ ਤਬਸਰੇ ਕੀਤੇ ਕਿ ਜੀ ਫਾਈਨੈਂਸ਼ੀਅਲ ਟਾਸਕ ਫੋਰਸ ਦੀ ਤਲਵਾਰ ਲਟਕ ਰਹੀ ਹੈ, ਪਾਕਿਸਤਾਨ ਬੈਂਕਰਪਟ ਹੋਣ ਜਾ ਰਿਹਾ ਹੈ। ਔਰ UAE ਬਾਰੇ ਤਾਂ ਪਹਿਲਾਂ ਹੀ ਖਬਰਾਂ ਸੀ ਕਿ ਉਹਨਾਂ ਨੇ ਪਾਕਿਸਤਾਨੀ ਪਾਸਪੋਰਟ ਹੋਲਡਰਸ ਦੀ ਐਂਟਰੀ ਪਾਬੰਦੀ ਲਾਈ। ਇਹ ਵੀ ਆਇਆ ਵੀ ਜਿਹੜੇ ਉਹਨਾਂ ਨੇ ਪੈਸੇ ਦਿੱਤੇ ਸੀ ਸਾਊਦੀ ਅਰੇਬੀਆ ਨੇ ਵੀ ਔਰ UAE ਨੇ ਲੋਨ, ਉਹ ਉਹਨਾਂ ਨੇ ਫੌਰਨ ਕਿਹਾ ਵਾਪਸ ਕਰੋ 1 ਬਿਲੀਅਨ ਕੇ ਕਿੰਨਾ। ਇਹ ਉਹ ਹੈ ਜਦੋਂ ਉਹ ਅੱਖਾਂ ਦਿਖਾ ਰਹੇ ਸੀ ਔਰ ਉਹ ਚੀਨ ਤੋਂ ਲੈ ਕੇ ਪਤਾ ਨਹੀਂ ਕਿੰਨੀ ਕੁ ਠੀਕ ਹੈ ਗੱਲ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਅੰਦਾਜ਼ ਸਾਊਦੀ ਅਰੇਬੀਆ UAE ਨੇ ਮੋਦੀ ਨੂੰ ਨਵਾਜਿਆ, ਜਿਵੇਂ ਸਾਊਦੀ ਅਰੇਬੀਆ UAE ਇਜ਼ਰਾਈਲ ਵੱਲ ਝੁਕੇ ਔਰ ਜਿਸ ਅੰਦਾਜ਼ 'ਚ 90 ਤੋਂ 100 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਰਿਫਾਈਨਰੀ ਔਰ ਉਹੀ ਅੰਬਾਨੀ ਅਡਾਨੀ ਨਾਲ ਉਹਨਾਂ ਦੀਆਂ ਡੀਲਸ। ਸੋ ਉਸ ਤੋਂ ਜ਼ਾਹਰ ਹੈ ਕਿ ਭਾਈ ਉਹਨਾਂ ਦੇ ਲਈ ਈਮਾਨ ਜਾਂ ਇਸਲਾਮ ਮਾਇਨੇ ਨਹੀਂ ਰੱਖਦਾ। ਉਹ ਤਾਂ ਲਕਸ਼ਮੀ ਦੇ ਹੀ ਪੁੱਤਰ ਨੇ, ਧਨ ਦੇਵੀ ਦੇ ਹੀ ਪੁਜਾਰੀ ਨੇ। ਸੋ ਦੇਵੀ ਦੇ ਪੁਜਾਰੀ ਔਰ ਇੱਧਰ ਵੀ ਦੇਵੀ ਦੇ ਨੇ, ਤਾਂ ਲਕਸ਼ਮੀ ਦੀ ਪੂਜਾ ਕਰਦੇ ਨੇ, ਉਹ ਦੇਵੀ ਹੈ ਇਹਨਾਂ ਦੀ। ਸੋ ਬਈ ਇਹ ਹੁਣ ਭਰਾ ਬਣ ਗਏ ਨੇ, ਇਹਨਾਂ ਨੂੰ ਆਪਣੇ ਹੋਰ ਦਾ ਫਿਕਰ ਨਹੀਂ। ਹੁਣ ਇਸ ਸਾਰੇ ਤੋਂ ਬਾਅਦ ਜੇ ਤੁਸੀਂ 2 ਪਾਰਟ ਦੇਖਣ ਵਾਲੀ ਗੱਲ ਹੁੰਦੀ ਹੈ। ਗੁਰੂ ਸਾਹਿਬ ਨੇ ਇੱਕ ਥਾਂ ਆਸਾ ਦੀ ਵਾਰ 'ਚ ਜਿਹੜਾ ਗੁਨਾਹਗਾਰ ਹੁੰਦਾ ਹੈ ਉਸ ਬਾਰੇ ਕਿਹਾ ਕਿ ਭਾਈ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ।
ਕਿ ਵੀ ਇੱਕ ਆਜ਼ਜ਼ੀ ਹੁੰਦੀ ਹੈ, ਹਿਊਮਿਲਿਟੀ ਹੁੰਦੀ ਹੈ ਜੈਨੂਨ, ਜਿਹਦੇ 'ਚ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਬੰਦਾ ਹਿਊਮਿਲਿਟੀ ਦੇ ਨਾਲ, ਆਜ਼ਜ਼ੀ ਨਾਲ ਗੱਲ ਕਰ ਰਿਹਾ। ਅੱਛਾ। ਪਰ ਇੱਕ ਉਹ ਨੇ ਜਿਹੜੇ ਤੁਹਾਨੂੰ ਫਸਾਣ ਦੇ ਲਈ, ਫਾਹਣ ਦੇ ਲਈ ਜਿਹੜੇ ਨੇ ਉਹ ਆਜ਼ਜ਼ੀ ਦਿਖਾਉਂਦੇ ਨੇ। ਔਰ ਗੁਰੂ ਸਾਹਿਬ ਨੇ ਇਹ ਕਿਹਾ ਕਿ ਭਾਈ ਜਿਹੜਾ ਗੁਨਾਹਗਾਰ ਹੁੰਦਾ ਹੈ ਉਹ ਕਈ ਵਾਰ ਅਪਰਾਧੀ ਧੂਣਾ ਨਿਵੇ, ਉਹ ਦੂਰਾ ਨਿਵ ਨਿਵ ਕੇ ਜਿਹੜਾ ਉਹ ਸਲਾਮ ਕਰਦਾ। ਤੇ ਨਾਲ ਉਹਨਾਂ ਨੇ ਕਿਹਾ ਜਿਉਂ ਹੰਤਾ ਮਿਰਗਾ ਹੈ, ਕਿ ਜਿਵੇਂ ਜਿਹੜਾ ਸ਼ਿਕਾਰੀ ਹੈ ਉਹ ਮਿਰਗ ਨੂੰ ਫਸਾਣ ਦੇ ਲਈ ਜਾਂ ਪੰਛੀਆਂ ਨੂੰ ਫਸਾਣ ਦੇ ਲਈ ਜਦੋਂ ਜਾਲ ਸੁੱਟਦਾ ਹੈ ਤੇ ਜਾਲ ਝੁੱਕ ਕੇ ਹੀ ਸੁੱਟਿਆ ਜਾਂਦਾ ਹੈ, ਸ਼ੂਟ ਵੀ ਜਿਹੜਾ ਉਹ ਝੁੱਕ ਕੇ ਲੰਮੇ ਪੈ ਕੇ ਹੀ ਕੀਤਾ ਜਾਂਦਾ ਹੈ। ਸੋ ਮਤਲਬ ਇਹ ਹੈ ਕਿ ਜਿਹੜੀ ਜੈਨੂਨ ਹਿਊਮਿਲਿਟੀ ਹੈ ਔਰ ਜਿਹੜਾ ਪੁੱਟ ਔਨ ਹੈ ਹਿਊਮਿਲਿਟੀ ਦਾ ਸ਼ਿਕਾਰ ਕਰਨ ਦੇ ਲਈ, ਇਸ ਨੂੰ ਜ਼ਰੂਰ ਡਿਫਰੈਂਸ਼ੀਏਟ ਕਰੋ ਤਾਂ ਕਿ ਹਰ ਮਿੱਠੀ ਗੱਲ ਕਰਨ ਵਾਲਾ, ਗੁਰੂ ਸਾਹਿਬ ਨੇ ਕਿਹਾ, ਇਹ ਨਾ ਲੱਗੇ ਤੁਹਾਨੂੰ ਕਿ ਬਈ ਇਹ ਬੜਾ ਆਜ਼ਜ਼ੀ ਵਾਲਾ ਬੰਦਾ ਹੈ, ਬੜਾ ਹੰਬਲ ਹੈ। ਨਹੀਂ, ਸ਼ਿਕਾਰੀ ਵੀ ਝੁਕਦਾ ਹੈ ਉਹ ਸ਼ਿਕਾਰ ਫਸਾਉਣ ਲਈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ ਉਸ ਅਮਰਿੰਦਰ ਦੇ ਭੌਂਕੇ ਉਹਨੂੰ ਛੱਡਣ ਤੋਂ ਬਾਅਦ ਹੁਣ ਜਿਹੜੇ ਅਸਲ ਪੰਡਤ ਜੀ ਦਾ ਜਿਹੜਾ ਫਾਰਮੂਲਾ ਹੈ, ਉਹ ਜਿਹਨੂੰ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਉਹ ਮੋਦੀ ਬਾਹਰ ਆ ਗਿਆ। ਔਰ ਦਿਨ ਉਹਨਾਂ ਨੇ ਚੁਣਿਆ ਐਨ 23 ਮਾਰਚ ਦਾ, ਪਾਕਿਸਤਾਨ ਦਾ ਯੋਮੇ ਆਜ਼ਾਦੀ। ਉਹ ਪਾਕਿਸਤਾਨ ਜਿਹਨੂੰ ਕਦੇ ਹਿੰਦੂ ਤਵੀਆਂ ਨੇ ਐਕਸੈਪਟ ਨਹੀਂ ਕੀਤਾ। ਜੇ ਅਡਵਾਨੀ ਨੇ ਕੀ ਗੁਨਾਹ ਕੀਤਾ, ਜਿਹੜੇ ਅਡਵਾਨੀ ਰੱਥ ਲੈ ਕੇ ਗਿਆ ਬਾਬਰੀ ਮਸਜਿਦ ਤੁੜਵਾਉਣ ਤੱਕ, 3 ਸੀਟਾਂ ਤੋਂ ਪਾਰਲੀਮੈਂਟ 'ਚ ਮੈਜੋਰਟੀ ਤੱਕ ਲੈ ਕੇ ਗਿਆ, ਪਰ ਉਹ ਆਪਣੀ ਵਿਜ਼ਿਟ ਦੇ ਵੇਲੇ ਉਹਨੇ ਕਾਇਦੇ ਆਜ਼ਮ ਦੀ ਤਾਰੀਫ ਕੀਤੀ। ਕਰਾਚੀ ਗਿਆ ਉਹਨਾਂ ਦੇ ਉਸ ਗ੍ਰੇਵ ਦੇ ਉੱਤੇ, ਮਜ਼ਾਰ ਦੇ ਉੱਤੇ, ਔਰ ਉਹਨਾਂ ਨੇ ਕਿਹਾ ਜੀ ਜੈਨੂਅਨਲੀ ਸੈਕੂਲਰ ਸੀ। ਔਰ ਮੁੜ ਕੇ ਜਿਹੜਾ ਉਹਨੂੰ ਅਡਵਾਨੀ ਨੂੰ ਉਹਦੇ ਪੈਰ ਨਹੀਂ ਲੱਗਣ ਦਿੱਤੇ ਗਏ। ਵਾਜਪਾਈ ਬੇਸ਼ੱਕ ਲਾਹੌਰ ਬੱਸ ਯਾਤਰਾ ਵੇਲੇ ਉਹ ਲਾਹੌਰ ਉਸ ਥਾਂ 'ਤੇ ਗਿਆ ਜਿੱਥੇ ਪਾਕਿਸਤਾਨ ਦੀ ਡੈਕਲੇਰੇਸ਼ਨ ਹੋਈ, ਐਲਾਨਨਾਮਾ ਹੋਇਆ, ਲੇਕਿਨ ਕਦੇ ਵੀ ਵਾਜਪਾਈ ਉਸ ਤੋਂ ਬਾਅਦ ਉਹਨਾਂ ਦਾ ਫੇਵਰੇਟ ਨਹੀਂ ਸੀ RSS ਦਾ। ਔਰ ਹੁਣ ਜਦੋਂ ਕਿ ਮੋਹਨ ਭਾਗਵਤ RSS ਸਿੱਧੇ ਤੌਰ 'ਤੇ ਰਨ ਕਰ ਰਹੇ ਨੇ, ਹੁਣ ਮੋਦੀ ਦਾ ਪਾਕਿਸਤਾਨ ਦੇ ਯੋਮੇ ਆਜ਼ਾਦੀ ਦੇ ਮੌਕੇ 'ਤੇ ਮੈਸੇਜ ਇਹ ਅਪਰਾਧੀ ਦੂਣਾ ਨਿਵੇ ਵਾਲੀ ਗੱਲ ਨਹੀਂ ਹੈ ਤੇ ਹੋਰ ਕੀ ਹੈ। ਔਰ ਜਿਹੜੀ ਖਾਸ ਤੌਰ 'ਤੇ ਮੇਰੀ ਨਜ਼ਰ ਪਈ, ਓਰੀਜਨਲ ਲੈਟਰ ਮੇਰੇ ਕੋਲ ਹੈ, ਉਸ ਦੀ ਕਾਪੀ ਜ਼ਾਹਰ ਹੈ, ਕਿਉਂਕਿ ਭਾਰਤ ਸਰਕਾਰ ਦੀ ਉੱਤੇ ਮੋਹਰ ਸ਼ੇਰ ਜਿਹੜਾ ਟੁੰਡਾ ਸ਼ੇਰ ਬਣਾਇਆ ਹੁੰਦਾ, ਉਹਨਾਂ ਨੇ ਪਤਾ ਨਹੀਂ ਅਸਲੀ ਕਿਉਂ ਨਹੀਂ ਨਜ਼ਰ ਆਇਆ, ਕਿਉਂਕਿ ਇਹਨਾਂ ਨੇ ਉਹ ਟੁੰਡੇ ਦੇ ਪਿੱਛੇ ਲੁੱਕ ਕੇ ਹੀ ਅਸਲੀ ਸ਼ੇਰਾਂ 'ਤੇ ਵਾਰ ਕਰਨਾ ਸੀ। ਔਰ ਇਹ 22 ਮਾਰਚ ਨੂੰ, ਔਰ ਉੱਪਰ ਚੈਤਰ 1 ਸ਼ਕ ਸੰਵਤ 1942, ਹਾਲਾਂ ਇਹ ਉਹਨਾਂ ਨੇ ਆਪਣਾ ਹਿੰਦੂ ਤੋਂ ਵੀ ਲਾਈਨ ਦਿੱਤਾ ਇਹ ਦੱਸਣ ਲਈ ਕਿ ਬਈ ਸਾਡਾ ਹਿੰਦੂ ਵਿਕਰਮੀ ਕੈਲੰਡਰ ਹੈ। ਔਰ ਇਸ ਚਿੱਠੀ 'ਚ ਜਿਹੜੀ ਕਿ ਨਰਿੰਦਰ ਮੋਦੀ ਨੇ ਲਿਖੀ, ਔਰ 3 ਵਾਰ ਜਿਹੜਾ ਐਕਸੈਲੈਂਸੀ, ਹੁਣ ਹੈ ਤਾਂ ਇਹ ਗੁਲਾਮੀ ਦੇ ਦੌਰ ਦੇ, ਜਿਵੇਂ ਜੱਜ ਨੂੰ ਮਾਈ ਲਾਰਡ ਕਹਿੰਦੇ ਨੇ ਜਸਟਿਸ ਨੂੰ, ਅਸੀਂ ਚਿੱਠੀ ਲਿਖਣ ਲੱਗੇ ਹਾਂ ਜਿਹੜਾ ਥੱਲੇ ਯੂਅਰ ਸਿੰਸੀਅਰਲੀ, ਯੂਅਰ ਓਬੀਡੀਐਂਟਲੀ, ਵੀ ਅਸੀਂ ਤੁਹਾਡੇ ਆਗਿਆਕਾਰ, ਅਸੀਂ ਤੁਹਾਡੇ ਕੁੱਤੇ, ਤੁਹਾਡੇ ਕੁੱਤਿਆਂ ਦੇ ਕੁੱਤੇ, ਜਿਵੇਂ ਇਹ ਸਾਰੇ ਰਾਜਾਨ ਰਾਜ ਜਿਹੜੇ ਕਰਦੇ ਸੀ ਇਹੀ ਕੁਛ ਕਰਦੇ ਸੀ। ਹੁਣ ਇਹ ਇੱਕ ਪੂਰਾ ਹਿੰਦੂ ਤਵੀ ਨਫ਼ਰਤ ਨਾਲ, ਹਿੰਦੂ ਤਵੀ ਆਈਡੀਓਲੋਜੀ ਦੇ ਥੱਲੇ ਬਾਕੀਆਂ ਲਈ, ਇਸਲਾਮ ਲਈ ਨਫ਼ਰਤ ਨਾਲ ਭਰਿਆ ਹੋਇਆ ਮੋਦੀ ਲਿਖ ਰਿਹਾ। ਐਕਸੈਲੈਂਸੀ ਨਾਂ ਨਹੀਂ ਹੈ। On the occasion of National Day of Pakistan, I extend greetings to the people of Pakistan. ਪਾਕਿਸਤਾਨ ਦੇ ਲੋਕਾਂ ਲਈ ਮੈਂ ਇਸ ਤੁਹਾਡੇ ਨੈਸ਼ਨਲ ਡੇ ਦੇ ਮੌਕੇ ਜਿਹੜਾ ਹੈ ਉਹ ਸ਼ੁਭ ਕਾਮਨਾएं ਭੇਂਟ ਕਰਤਾ ਹੂੰ। ਐਜ਼ ਏ ਨੇਬਰਿੰਗ ਕੰਟਰੀ, ਹੁਣ ਇੱਕ ਪਾਸੇ ਤੁਹਾਡਾ ਅਖੰਡ ਭਾਰਤ ਦਾ ਏਜੰਡਾ ਹੈ, ਤੁਸੀਂ ਮੰਨਦੇ ਹੀ ਨਹੀਂ ਉਹਦੀ ਹੋਂਦ ਨੂੰ। ਤੁਸੀਂ ਤਾਂ ਜਿਹੜਾ ਹੈ ਅਫਗਾਨਿਸਤਾਨ ਵੀ ਤੁਹਾਡਾ ਹੈ, ਕਿਉਂਕਿ ਹਿੰਦੂਤਵਾ ਆਰੀਆ ਵਰਤ ਸੀ, ਸ੍ਰੀਲੰਕਾ ਵੀ ਤੁਹਾਡਾ ਹੈ, ਨੇਪਾਲ ਵੀ ਤੁਹਾਡਾ ਹੈ, ਆਪਣਾ ਤੁਸੀਂ ਨਾਗਪੁਰ 'ਚ ਨਕਸ਼ਾ ਹੀ ਇਹ ਲਟਕਾਇਆ ਹੋਇਆ ਅਖੰਡ ਭਾਰਤ। ਪਰ ਕਹਿੰਦਾ ਐਜ਼ ਏ ਨੇਬਰਿੰਗ ਕੰਟਰੀ ਇੰਡੀਆ ਡਿਜ਼ਾਇਰਸ ਕਾਰਡੀਅਲ ਰਿਲੇਸ਼ਨਸ ਵਿਦ ਦਾ ਪੀਪਲ ਆਫ ਪਾਕਿਸਤਾਨ, ਕਿ ਜੀ ਅਸੀਂ ਬੜੇ ਜਿਹੜੇ ਹੈ ਉਹ ਨਿੱਘੇ ਸੰਬੰਧ ਚਾਹੁੰਦੇ ਹਾਂ ਪਾਕਿਸਤਾਨ ਦੇ ਲੋਕਾਂ ਲਈ। ਫॉर ਦਿਸ ਐਨ ਐਨਵਾਇਰਨਮੈਂਟ ਆਫ ਟਰਸਟ ਡਿਵਾਈਡ ਆਫ ਟੈਰਰ ਐਂਡ ਹੌਸਟਿਲਿਟੀ ਇਜ਼ ਇੰਪੈਰੇਟਿਵ। ਪਰ ਹੁਣ ਇਹ ਪਰ ਲਾ ਕੇ ਉਹਨਾਂ ਨੇ ਪਾਕਿਸਤਾਨ ਨੂੰ ਫਿਰ ਇਹੀ ਕਿਹਾ ਕਿ ਭਾਈ
ਤੁਸੀਂ ਜਦੋਂ ਤੱਕ ਦਹਿਸ਼ਤਗਰਦੀ ਨਹੀਂ ਛੱਡਦੇ, ਦੁਸ਼ਮਣੀ ਨਹੀਂ ਛੱਡਦੇ, ਇਹ ਛੱਡੋਗੇ, ਉਹ ਮਾਹੌਲ ਬਣਾਉਣਾ ਇੰਪੈਰੇਟਿਵ ਬੜਾ ਜ਼ਰੂਰੀ ਹੈ। ਔਰ ਇਹ ਟਰਸਟ ਤਾਂ ਹੀ ਬਣੇਗਾ। ਹੁਣ ਜਿਹੜੇ ਸਭ ਦੇ ਪਿੱਠ 'ਚ ਛੁਰਾ ਘੋਪਣ ਵਾਲੇ ਨੇ, ਸਭ ਦੇ ਨਾਲ, ਸਿੱਖਾਂ ਨਾਲ ਧੋਖਾ, ਕਸ਼ਮੀਰੀਆਂ ਨਾਲ ਧੋਖਾ, ਆਰਟੀਕਲ 370 ਮੰਨ ਕੇ ਉਹਨੂੰ ਨਾਗਿਆਂ ਨਾਲ ਧੋਖਾ, ਉਹ ਟਰਸਟ ਦਾ, ਉਹ ਫੇਥ ਦਾ, ਉਹ ਇਤਬਾਰ ਦਾ ਸਬਕ ਪਾਕਿਸਤਾਨ ਦੇ ਲੋਕਾਂ ਨੂੰ ਪੜ੍ਹਾ ਰਹੇ ਨੇ। ਫਿਰ ਇਹ ਪੈਰਾ ਮੁਕਾਤਾ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਐਕਸੈਲੈਂਸੀ ਅਗੇਨ, ਅੱਛਾ, ਐਕਸੈਲੈਂਸੀ ਐਟ ਦਿਸ ਡਿਫਿਕਲਟ ਟਾਈਮ ਫॉर ਹਿਊਮੈਨਿਟੀ I would like to convey my best wishes to you and people of Pakistan for dealing with the challenges of COVID-19 pandemic। ਪਹਿਲਾਂ ਆਪਣਾ ਸਾਂਭ ਲਓ। ਉੱਥੇ ਇੰਨਾ ਅਫਸਰ ਜਾਂ 80,000 ਕੇਸ ਰੋਜ਼ ਦੇ ਆ ਰਹੇ ਨੇ। ਇਹਨਾਂ ਦਾ ਭੌਂਕੂ ਕਪਤਾਨ ਅਮਰਿੰਦਰ ਕਹਿੰਦਾ ਜੀ 80% ਕੇਸ ਜਿਹੜੇ ਹੁਣ ਨਵੇਂ ਆ ਰਹੇ ਨੇ ਇਹ ਵੇਰੀਏਸ਼ਨ ਹੈ, ਜਿਵੇਂ ਯੂਕੇ ਦੇ ਵਿੱਚ ਜਿਹੜਾ ਪਹਿਲਾ ਉਹਦਾ COVID-19 ਦਾ ਹੈ ਉਸ ਦਾ ਨਵੀਂ ਵੇਰੀਏਸ਼ਨ ਆਈ ਹੈ, ਨਵਾਂ ਅਵਤਾਰ ਆ ਗਿਆ COVID-19 ਦਾ। ਔਰ ਇਹ ਪਾਕਿਸਤਾਨ ਨੂੰ ਕਹਿ ਰਿਹਾ ਕਿ ਵੀ ਮੈਂ ਪਾਕਿਸਤਾਨ ਦੇ ਲੋਕਾਂ ਨੂੰ ਔਰ ਦੂਸਰਿਆਂ ਨੂੰ COVID-19 ਦੇ ਚੱਲਦਿਆਂ ਬੈਸਟ ਵਿਸ਼ੇਸ ਦਿੰਦਾ। ਪਰ ਇਹ ਐਕਸੈਲੈਂਸੀ ਲਫ਼ਜ਼ ਉਹਨੇ ਫਿਰ ਉਹ ਕਹਿੰਦਾ ਪਲੀਜ਼ ਐਕਸੈਪਟ ਐਕਸੈਲੈਂਸੀ the assurances of my highest consideration। ਇਹ ਕਾਹਦੀਆਂ ਐਸ਼ੋਰੈਂਸਿਸ ਦੇ ਰਿਹਾ, ਕਿਹੜੀ ਐਕਸੈਲੈਂਸੀ ਨੇ? ਹੁਣ ਜੇ ਤੁਸੀਂ ਨੈਰੇਟਿਵ ਦੇਖੋ ਦੋਨੋਂ ਪਾਸੇ ਕੀ ਚੱਲ ਰਿਹਾ ਹੈ। ਹੁਣ ਇਮਰਾਨ ਖਾਨ ਨੇ ਬਿਲਕੁਲ ਉਹਨਾਂ ਨੇ ਕਲੀਅਰਲੀ ਆਰਟੀਕੂਲੇਟ ਕੀਤਾ ਕਿ ਨਾਜ਼ੀ ਰਜੀਮ, ਫਾਸ਼ਿਸਟ ਰਜੀਮ ਪਿਛਲੀ UN ਜਨਰਲ ਅਸੈਂਬਲੀ 2019 ਦੇ ਐਡਰੈਸ 'ਚ ਵੀ, 2020 'ਚ ਵੀ, ਔਰ ਉਹ ਸਾਰੇ 'ਚ ਮੋਦੀ ਐਂਡ ਕੰਪਨੀ ਔਰ ਉਹਨਾਂ ਦਾ ਮੀਡੀਆ ਜਿਹੜਾ ਅੱਜ ਪਾਕਿਸਤਾਨ ਨੂੰ, ਲੋਕਾਂ ਨੂੰ ਜਿਹੜਾ ਉਹ ਸ਼ੁਭ ਇਛਾਵਾਂ ਦੇ ਰਿਹਾ, ਫਿਰ ਕਹਿ ਰਿਹਾ ਕਿ ਪਲੀਜ਼ ਐਕਸੈਪਟ ਐਕਸੈਲੈਂਸੀ the assurances of my highest consideration। ਇਹ ਕਾਹਦੀਆਂ ਐਸ਼ੋਰੈਂਸ ਤੇ ਕਿਹੜੀ ਕੰਸੀਡਰੇਸ਼ਨ? ਤੇ ਥੱਲੇ ਉਸ ਨੇ ਉਵੇਂ ਹੀ ਨਰਿੰਦਰ ਮੋਦੀ ਦਾ ਕੀਤਾ ਜਿਵੇਂ ਚੱਕਰਵਿਊ ਦਾ ਹੁੰਦਾ ਹੈ, ਚੱਕਰ 'ਚ ਵਸਾਇਆ ਕਿ ਭਾਈ ਮੈਂ ਜਿਹੜੇ ਆ ਉਹ ਸੁੱਟ ਦਿੱਤਾ ਹੈ ਚੱਕਰਵਿਊ। ਔਰ ਫਿਰ ਲੈਫਟ ਦੇ ਉੱਤੇ ਫਿਰ ਲਿਖਿਆ ਹੈ ਹਿਜ਼ ਐਕਸੈਲੈਂਸੀ ਮਿਸਟਰ ਇਮਰਾਨ ਖਾਨ, ਪ੍ਰਾਈਮ ਮਿਨਿਸਟਰ ਆਫ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ, ਇਸਲਾਮਾਬਾਦ। ਮੈਂ ਵੈਸੇ ਇੱਕ ਐਕਸੈਲੈਂਸੀ ਘੱਟ ਕੀਤੀ, 4 ਹੋ ਗਈਆਂ ਨੇ। ਸੋ ਹੁਣ ਇਸ ਤੋਂ ਤੁਸੀਂ ਇਹੀ ਅੰਦਾਜ਼ਾ ਲਾ ਲਓ ਕਿ ਵੀ ਇਹ ਕੀ ਹੈ ਔਰ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਨਾਲ ਦੀ ਨਾਲ ਇਹ ਵੀ ਹੈ ਕਿ ਜੀ ਈਵਨ ਪ੍ਰੈਜ਼ੀਡੈਂਟ ਜਿਹੜਾ ਕੋਵਿੰਦ ਹੈ ਉਹਨੇ ਵੀ ਜਿਹੜੀਆਂ ਨੇ ਬੈਸਟ ਵਿਸ਼ੇਸ ਪਾਕਿਸਤਾਨ ਨੂੰ ਭੇਜੀਆਂ ਔਰ ਉਹਦੇ ਤਾਂ ਉਹ ਲੈਟਰ ਨਹੀਂ ਆਇਆ ਵੀ ਕੀ ਹੈ, ਉਹਨੇ ਵੀ ਇਸ ਕਿਸਮ ਦਾ ਹੀ ਕੀਤਾ ਹੋਣਾ। ਲੇਕਿਨ ਇਹ ਹੈ ਕਿ ਵੀ ਉਹਨੇ ਪ੍ਰੈਜ਼ੀਡੈਂਟ ਕੋਵਿੰਦ, PM ਮੋਦੀ ਸੈਂਡ ਵਿਸ਼ੇਸ ਔਨ ਪਾਕਿਸਤਾਨ ਨੈਸ਼ਨਲ ਡੇ। ਔਰ ਇਹ ਜਿਹੜੀ ਹੈ ਇਹ ਸਾਰੇ ਦੇ ਨਾਲ ਹੁਣ ਇਸ ਟਰੈਪ 'ਚੋਂ ਪਾਕਿਸਤਾਨ ਨੇ ਨਿਕਲਣਾ ਕਿਵੇਂ? ਸੋ ਇਹ ਮਿੱਠੀ ਛੁਰੀ ਤੁਸੀਂ ਕਿਹਾ ਸੀ ਵੀ ਹੁਣ ਹੁੰਦੀ ਹੈ ਵੀ ਚੱਲ ਵੀ ਰਹੀ ਹੈ ਛੁਰੀ ਤੇ ਪਤਾ ਵੀ ਨਹੀਂ ਲੱਗ ਰਿਹਾ ਕਿਉਂਕਿ ਮਿੱਠੀ ਛੁਰੀ ਹੈ। ਔਰ ਉਹ ਹੁਣ ਰਾਮ ਵੀ ਕਰ ਰਹੇ ਨੇ, ਛੁਰੀ ਵੀ ਮਿੱਠੀ ਫੜੀ ਹੋਈ ਹੈ। ਹੁਣ ਪਾਕਿਸਤਾਨ ਨੇ ਜੇ ਇਹਨਾਂ ਦੇ ਹੱਥ 'ਚ ਜਿਹੜਾ ਉਹ ਫਸਣਾ, ਹੁਣ ਮੈਂ ਲਫ਼ਜ਼ ਦਾ ਕੁਛ ਹੋਰ ਕਹਿਣ ਲੱਗਾ ਸੀ ਪਰ ਮੈਂ ਰੋਕ ਲਿਆ ਆਪਣੇ ਆਪ ਨੂੰ। ਮੈਂ ਇਹ ਵੀ ਨਹੀਂ ਚਾਹੁੰਦਾ ਵੀ ਸਾਡੇ ਭੈਣ ਭਰਾ ਨਿਰਾਸ਼ਤਾ ਮਹਿਸੂਸ ਕਰਨ, ਪਰ ਇਹ ਜ਼ਰੂਰੀ ਵੀ ਹੁੰਦਾ ਹੈ। ਅਸੀਂ ਇਹ ਸਮਝਦੇ ਹਾਂ ਕਿ ਭਾਈ ਬਚ ਸਕਦੇ ਹੋ ਤਾਂ ਬਚ ਜਾਓ। ਔਰ ਇਹ ਜਿਹੜਾ ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ, ਇਹ ਤੁਹਾਡੇ ਆਪਣਿਆਂ ਰਾਹੀਂ, ਉਹ UAE ਹੋਏ, ਸਾਊਦੀ ਅਰੇਬੀਆ ਹੋਏ, ਕੋਈ ਹੋਰ ਹੋਏ, ਸਾਨੂੰ ਨਹੀਂ ਪਤਾ। ਜੇ ਤਾਂ ਵਿਚੋਲਾ ਵੀ ਕੋਈ ਚੱਜ ਦਾ ਹੋਏ, ਬੰਦਾ ਕਹਿੰਦਾ ਚਲੋ ਵਿਚੋਲੇ ਦਾ ਹੀ ਇਤਬਾਰ ਕਰੋ, ਉਹਨਾਂ ਦਾ ਵੀ ਇੱਕ ਰੈਪੂਟੇਸ਼ਨ ਹੁੰਦਾ ਹੈ ਵੀ ਤੁਸੀਂ ਕਿਹੜੇ ਵਿਚੋਲੇ ਵੀ ਲੱਭੇ ਨੇ ਜਾਂ ਕਿਹਨਾਂ ਦੇ ਉੱਤੇ। ਜੇ ਤਾਂ ਸਮਝੌਤੇ ਹੁੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਜੰਗਾਂ ਤੋਂ ਬਾਅਦ ਵੀ ਸਮਝੌਤਾ ਹੁੰਦਾ ਹੈ। ਤਾਸ਼ਕੰਦ ਸਮਝੌਤਾ ਹੋਇਆ, ਸੋਵੀਅਤ ਯੂਨੀਅਨ, ਕੋਸਿਗਨ ਉਹਨੇ ਕਰਵਾਇਆ, ਡੂਏਬਲ ਸੀ, ਇੰਪਲੀਮੈਂਟ ਹੋਇਆ। ਬੇਸ਼ੱਕ ਬਾਈਲੈਟਰਲ ਸੀ ਬਿਟਵੀਨ ਜ਼ੁਲਫਿਕਾਰ ਅਲੀ ਭੁੱਟੋ ਐਂਡ ਇੰਦਰਾ ਗਾਂਧੀ 1971 ਦੇ ਉਸ ਸਾਰੇ ਟ੍ਰੈਜਿਕ ਪਾਰਟ ਤੋਂ ਬਾਅਦ ਜਦੋਂ ਭਾਰਤ ਨੇ ਫੌਜੀ ਮੁਦਾਖਲਤ ਕੀਤੀ। ਪਰ ਇਹਦਾ ਫੁੱਲ ਗਲੇਅਰ ਆਫ ਕੈਮਰਾ ਸੀ, ਦੁਨੀਆ ਨੂੰ ਪਤਾ ਸੀ ਕਿ ਦੋ ਮੁਲਕਾਂ ਦੇ ਸਰਬਰਾਹ ਨੇ, ਮਾਈਨਿਊਟ ਡੀਟੇਲਸ ਬਾਹਰ ਆ ਰਹੀਆਂ ਸੀ। ਇਵੈਂਚੁਅਲੀ ਇੰਡੀਆ ਨੂੰ ਜਿਹੜਾ ਉਹ ਫੋਲੋ ਉਹਨਾਂ ਨੇ ਕੀਤਾ, ਪਾਕਿਸਤਾਨ ਨੇ ਵੀ ਫੋਲੋ ਕੀਤਾ। ਹੁਣ ਤੁਹਾਡਾ
ਇਸ਼ੂ ਕਿੰਨਾ ਵੱਡਾ ਹੈ ਉਹ ਤਾਂ ਇਲਾਕੇ ਦੋਨਾਂ ਨੇ ਲਏ ਵਾਪਸ ਕਰਨ। ਹੁਣ ਤਾਂ ਕਸ਼ਮੀਰ ਹੈ ਜਿਹਦੀ ਹੋਂਦ ਹੀ ਮਿਟਾ ਦਿੱਤੀ ਹੈ ਉਹਨਾਂ ਨੇ ਸੂਬੇ ਦੇ ਤੌਰ ਤੇ, ਡੈਮੋਗ੍ਰਾਫਿਕਸ ਔਰ ਜੋ ਭਾਰਤ 'ਚ ਮੁਸਲਮਾਨਾਂ ਦੇ ਨਾਲ ਕਰ ਰਹੇ ਨੇ ਔਰ ਸਾਰਾ ਚੱਲ ਰਿਹਾ। ਹੁਣ ਜੇ ਇਸ ਲੈਵਲ ਤੇ ਆ ਕੇ ਜਦੋਂ ਭਾਰਤ ਫਸਿਆ ਹੈ, ਚੀਨ ਨੇ ਵੀ ਪੁੱਤਰ ਬਣਾਇਆ ਹੈ, ਓਵਰਆਲ ਵੀ ਹੁਣ ਕੁਆਡ ਨੂੰ ਲੈ ਕੇ ਜਿੰਨਾ ਕਿ ਇਹਨਾਂ ਨੇ ਚੁੱਕੇ ਸੀ ਆਪਣੀਆਂ ਚੌਂਟੇ, ਉਹ ਹੁਣ ਅੱਗੋਂ ਉਹਨਾਂ ਨੇ ਚੁਕਾ ਦਿੱਤੇ ਨੇ। ਅੱਜ ਰਸ਼ੀਆ ਔਰ ਚੀਨ ਆਪਸ ਦੇ ਵਿੱਚ ਉਹਨਾਂ ਨੇ ਕੰਡੈਮ ਕੀਤਾ, ਉਹਨਾਂ ਕਿਹਾ ਕਿ ਬਲੌਕ ਬਣਾ ਕੇ ਨੌਨਸੈਂਸ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਬਈ ਕੋਈ ਇਸ ਵੇਲੇ ਜਿੰਨੀ ਬੈਡ ਪੋਜੀਸ਼ਨ 'ਚ ਭਾਰਤ ਹੈ, ਇਹੀ ਟਾਈਮ ਹੈ ਜਿਹਦੀ ਤੁਸੀਂ ਸਟਰੈਂਥ ਸ਼ੋਅ ਕਰਦੇ। ਪਰ ਹੁਣ ਇਹ ਰੱਬ ਜਾਣੇ ਕਿ ਭਾਈ ਕੀ ਹੁਣ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਢੱਕੀ ਰਿੱਝੇ ਤੇ ਕੋਈ ਨਾ ਬੁੱਝੇ। ਹੁਣ ਇਹ ਢੱਕੀ ਕੀ ਰਿੱਝ ਰਹੀ ਹੈ, ਬਟ ਜੋ ਉਹਦੇ 'ਚੋਂ ਨਿਕਲ ਰਿਹਾ ਹਾਂਡੀ 'ਚੋਂ ਉਹ ਕੋਈ ਖੁਸ਼ਬੂ ਨਹੀਂ ਨਜ਼ਰ ਆ ਰਹੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।